ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਲੁਧਿਆਣੇ ਤੋਂ ਵੀਰਪ੍ਰੀਤ ਚੋੜਾ ਜੀ ਦਾ। ਇਹ ਲਿਖਦੇ ਹਨ, ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਯਾਕੂਬ ਮੈਮਨ ਦੀ ਅਪੀਲ ਖਾਰਜ ਕਰਨ ਵਾਲੇ ਜਸਟਿਸ ਦੁਬੇ ਨੇ ਮਨੂ ਸਮ੍ਰਿਤੀ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਜੇ ਰਾਜਾ ਦੋਸ਼ੀ ਨੂੰ ਸਜ਼ਾ ਨਹੀਂ ਦੇਵੇਗਾ ਤਾਂ ਪਾਪ ਰਾਜੇ ਨੂੰ ਲੱਗੇਗਾ। ਜਿਵੇਂ ਅਫਜ਼ਲ ਗੁਰੂ ਨੂੰ ਫਾਂਸੀ ਦੇਣ ਵੇਲੇ ਜੱਜ ਨੇ ਕਿਹਾ ਸੀ ਕਿ ਦੇਸ਼ ਦੀ ਜਨ ਭਾਵਨਾ ਨੂੰ ਮੁੱਖ ਰੱਖ ਕੇ ਮੌਤ ਦੀ ਸਜ਼ਾ ਦੇਣੀ ਜ਼ਰੂਰੀ ਹੈ। ਮਤਲਬ ਹੁਣ ਹਿੰਦੁਸਤਾਨ 'ਚ ਫੈਸਲੇ ਕਾਨੂੰਨ ਥੱਲੇ ਹੁੰਦੇ ਨੇ। ਹੁਣ ਇਹ ਭੁਲੇਖਾ ਤਾਂ ਨਹੀਂ ਰਹਿਣਾ ਚਾਹੀਦਾ ਕਿ ਕਿਸੇ ਦੇ ਮਨ ਅੰਦਰ ਰਣਵੀਰ ਸੈਨਾ ਮੁਖੀ ਨੂੰ ਵੀ ਹਾਈ ਕੋਰਟ 'ਚੋਂ ਬਰੀ ਇਹਨਾਂ ਵਿੱਚੋਂ ਹੀ ਕਿਸੇ ਇੱਕ ਜੱਜ ਨੇ ਕੀਤਾ ਸੀ ਜਿਸ ਨੇ 40 ਤੋਂ ਜ਼ਿਆਦਾ ਦਲਿਤ ਮਾਰੇ ਸੀ ਬਿਹਾਰ 'ਚ। ਉਸ ਫੈਸਲੇ 'ਚ ਕਿਹਾ ਗਿਆ ਸੀ ਕਿ ਉਸ ਦਾ ਮਕਸਦ ਸਬਕ ਸਿਖਾਉਣਾ ਸੀ, ਨਾ ਕਿ ਕਤਲ ਕਰਨਾ। ਮੋਦੀ ਸਰਕਾਰ ਕਹਿ ਰਹੀ ਹੈ ਕਿ ਅੱਧੀ ਰਾਤ ਨੂੰ ਵੀ ਸੁਪਰੀਮ ਕੋਰਟ ਯਾਕੂਬ ਮੈਮਨ ਨੂੰ ਇਨਸਾਫ ਦੇਣ ਲਈ ਖੁੱਲੀ। ਕਿੰਨੀ ਮਹਾਨ ਹੈ ਸੁਪਰੀਮ ਕੋਰਟ। ਸੱਚ ਤਾਂ ਇਹ ਹੈ ਕਿ ਬੇਇਨਸਾਫੀ ਕਰਨ ਲਈ ਖੁੱਲੀ ਅਦਾਲਤ 29 ਜੁਲਾਈ ਨੂੰ ਰਾਤ 10:30 ਤੇ ਰਾਸ਼ਟਰਪਤੀ ਵੱਲੋਂ ਅਪੀਲ ਖਾਰਜ ਕੀਤੇ ਜਾਣ ਤੇ ਰਾਤ ਨੂੰ ਹੀ ਸੁਪਰੀਮ ਕੋਰਟ ਦਾ ਜੱਜ ਕਾਨੂੰਨ ਅਨੁਸਾਰ 14 ਦਿਨ ਦੇ ਸਕਦਾ ਸੀ ਯਾਕੂਬ ਨੂੰ, ਪਰ ਉਹਨਾਂ ਨੂੰ ਹੁਕਮ 14 ਘੰਟੇ ਦੇਣ ਦਾ ਵੀ ਨਹੀਂ ਸੀ। ਇਸ ਲਈ ਡਰਾਮਾ ਜਿਹਾ ਕਰਕੇ ਫਾਂਸੀ ਪੱਕੀ ਕੀਤੀ ਗਈ। ਜੇ ਉਹ 14 ਦਿਨ ਦੇ ਦਿੰਦਾ, ਫਾਂਸੀ 15 ਅਗਸਤ ਕੋਲ ਹੋਣੀ ਸੀ ਤੇ ਮੀਡੀਆ ਨੇ ਕਾਫੀ ਕਵਰੇਜ ਕਰਨੀ ਸੀ। ਉਹ 4-5 ਦਿਨ ਮੋਦੀ ਨਹੀਂ ਚਾਹੁੰਦਾ ਸੀ ਕਿ ਮੀਡੀਆ ਕਿਸੇ ਹੋਰ ਨੂੰ ਦਿਖਾਏ, ਇਸ ਲਈ ਜੱਜ ਨੇ ਮਿਲੇ ਹੁਕਮ ਤੇ ਹੀ ਕੰਮ ਕੀਤਾ। ਪ੍ਰਸ਼ਾਂਤ ਭੂਸ਼ਣ ਸੁਪਰੀਮ ਕੋਰਟ ਤੇ ਸਵਾਲ ਚੁੱਕ ਰਿਹਾ ਹੈ ਕਿ ਮੈਮਨ ਨਾਲ ਇਨਸਾਫ ਨਹੀਂ ਹੋਇਆ। ਜੀ ਡਾਕਟਰ ਸਾਹਿਬ। ਪ੍ਰੀਤ ਚੋੜਾ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਇਹਨਾਂ ਦੀ ਲਿਖਤ ਵੀ ਬੜੀ ਸਾਫ਼ ਸੋਚ ਵਾਲੀ ਹੁੰਦੀ ਹੈ ਔਰ ਬੜੇ ਟੁਕਵੇਂ ਸ਼ਬਦਾਂ 'ਚ, ਥੋੜੇ ਸ਼ਬਦਾਂ 'ਚ ਇਹ ਗੱਲ ਕਹਿੰਦੇ ਨੇ ਜੀ। ਔਰ ਯਾਕੂਬ ਮੈਮਨ ਦੀ ਫਾਂਸੀ ਨੂੰ ਲੈ ਕੇ ਜਿਹੜੀ ਹੈ ਚਰਚਾ ਚਾਰ ਚੁਫੇਰੇ ਹੈ ਔਰ ਸਾਡਾ ਵੀ ਜਿਹੜਾ ਇਸ ਦੇ ਉੱਤੇ ਸੈਗਮੈਂਟ ਸੀ ਉਹ ਬਹੁਤ ਪਸੰਦ ਕੀਤਾ ਗਿਆ। ਫੇਸਬੁੱਕ ਤੇ ਵੀ ਹਜ਼ਾਰਾਂ ਲੋਕਾਂ ਨੇ ਦੇਖਿਆ ਔਰ YouTube ਤੇ ਵੀ ਆਮ ਸੈਗਮੈਂਟਸ ਨਾਲੋਂ ਵੀ ਕਾਫੀ ਜ਼ਿਆਦਾ ਪਪੂਲਰ ਹੋਇਆ ਜੀ, ਕਿਉਂਕਿ ਅਸੀਂ ਇਸ ਨੂੰ ਜੁਡੀਸ਼ੀਅਲ ਮਰਡਰ ਕਿਹਾ ਸੀ ਔਰ ਇਹ ਕਿਹਾ ਸੀ ਕਿ ਜੇ ਅਸੀਂ ਪਿਛਲੇ 30 ਸਾਲਾਂ 'ਚ ਦੇਖੀਏ ਤਾਂ ਜਿਵੇਂ ਕੇਰ ਸਿੰਘ ਦਾ ਜੁਡੀਸ਼ੀਅਲ ਮਰਡਰ ਹੋਇਆ ਸੀ, ਅਫਜ਼ਲ ਗੁਰੂ ਦਾ ਜੁਡੀਸ਼ੀਅਲ ਮਰਡਰ ਹੋਇਆ ਔਰ ਹੁਣ ਯਾਕੂਬ ਮੈਮਨ ਦਾ ਹੋਇਆ ਜੀ। ਜਿਹੜੀ ਗੱਲ ਇਹਨਾਂ ਨੇ ਜਸਟਿਸ ਦੁਬੇ ਦੇ ਹਵਾਲੇ ਨਾਲ ਕਹੀ, ਦੇਖੋ ਜਦੋਂ ਸਾਡੇ ਕੋਲ ਇੰਨਾ ਵੱਡਾ ਦਾਇਰਾ ਹੈ ਸਾਡੇ ਦਰਸ਼ਕਾਂ ਦਾ, ਸਰੋਤਿਆਂ ਦਾ ਔਰ ਸਾਰਿਆਂ ਦੀ ਅੱਖ ਕਿਤੇ ਨਾ ਕਿਤੇ ਲੱਗੀ ਹੁੰਦੀ ਹੈ ਜਾਣਕਾਰੀ ਲੈਣ ਦੇ ਲਈ ਜੀ, ਤੇ ਸਾਨੂੰ ਇਹ ਜਾਣਕਾਰੀ ਬਹੁਤ ਅਮੀਰ ਬਣਾਉਂਦੀ ਹੈ। ਮੈਂ ਇਹ ਕਮੈਂਟ ਨਹੀਂ ਸੀ ਦੇਖਿਆ ਜਸਟਿਸ ਦੁਬੇ ਦਾ ਜਿਹਦੇ 'ਚ ਉਹਨੇ ਕਿਹਾ ਕਿ ਵੀ ਜੇ ਮਨੂ ਸਮ੍ਰਿਤੀ ਨੂੰ ਉਹਨੇ ਕੋਟ ਕੀਤਾ, ਕਿਉਂਕਿ ਜਦੋਂ ਮਨੂ ਸਮ੍ਰਿਤੀ ਦਾ ਜ਼ਿਕਰ ਆਉਂਦਾ ਹੈ ਮੈਨੂੰ ਯਾਦ ਹੈ ਕਿ ਵੀ ਇਹ ਗੱਲ ਅਕਸਰ ਜਦੋਂ ਮੈਂ ਕਹਿੰਦਾ ਰਿਹਾ ਕਿ ਵੀ ਦੋ ਸ਼ਬਦ ਹੁੰਦੇ ਨੇ ਜਦੋਂ ਅਸੀਂ ਕਹਿੰਦੇ ਹਾਂ ਲੈਟਰ ਐਂਡ ਸਪਿਰਿਟ ਆਫ ਕਨਸਟੀਟਿਊਸ਼ਨ ਜੀ, ਕਿ ਬੇਸ਼ੱਕ ਭਾਰਤੀ ਸੰਵਿਧਾਨ ਦੇ ਲੈਟਰ ਜਾਂ ਉਸ ਦੀ ਸ਼ਬਦਾਵਲੀ ਬੜੀ ਖੂਬਸੂਰਤ ਹੈ, ਬੜਾ ਲੰਬਾ ਸੰਵਿਧਾਨ ਹੈ, ਬੜੀਆਂ ਵੱਡੀਆਂ ਗੱਲਾਂ ਉਹਦੇ 'ਚ ਕੀਤੀਆਂ ਹੋਈਆਂ ਨੇ, ਪਰ ਜਿਹੜੀ ਸਪਿਰਿਟ ਆਫ ਦਾ ਇੰਡੀਅਨ ਕਨਸਟੀਟਿਊਸ਼ਨ ਹੈ ਉਹਨੂੰ ਮਨੂ ਸਮ੍ਰਿਤੀ ਗਵਰਨ ਕਰਦੀ ਹੈ। ਇਹ ਉਸ ਜ਼ਮਾਨੇ ਦੀ ਗੱਲ ਹੈ ਕਿ ਜਦੋਂ ਅਜੇ ਜੱਜ ਆਪਣੇ ਫੈਸਲਿਆਂ 'ਚ ਮਨੂ ਸਮ੍ਰਿਤੀ ਦਾ ਹਵਾਲਾ ਨਹੀਂ ਸੀ ਦਿੰਦੇ ਔਰ ਇਸ ਦੀ ਸ਼ੁਰੂਆਤ ਜਦੋਂ ਸਰ ਕਪੂਰ ਸਿੰਘ ਨਾਲ ਜੋ ਸਲੂਕ ਜੁਡੀਸ਼ਰੀ ਨੇ ਕੀਤਾ ਹਾਈ ਕੋਰਟ ਸੁਪਰੀਮ ਕੋਰਟ, ਉਦੋਂ ਹੀ ਉਹਨਾਂ ਨੇ ਕਹਿ ਦਿੱਤਾ ਸੀ ਕਿ ਰਾਜ ਮੁਲਕ ਹਿੰਦੂ ਕਾ, ਰਾਜ ਤਿਕੜੀ ਕਾ, ਗੁਰੂ ਰਾਖਾ ਭਾਈ ਸਿਖੜੇ ਕਾ। ਉਦੋਂ ਤਿਕੜੀ ਜਿਹੜੀ ਹੈ ਉਹ ਨਹਿਰੂ, ਪਟੇਲ ਤੇ ਚੰਦੂ ਲਾਲ ਤ੍ਰਿਵੇਦੀ ਪੰਜਾਬ ਦਾ ਗਵਰਨਰ, ਤੇ ਅੱਜ ਜਦੋਂ ਜਿਹੜੀ ਇਹਨਾਂ ਦੀ ਉਮਾ ਭਾਰਤੀ ਹੈ ਉਹ ਕਹਿੰਦੀ ਹੈ ਜੀ ਇਹ तो हमारे 3 भगवान विष्णु, शिव जी और ब्रह्मा जी, नरेंद्र मोदी, अमित शाह और अरुण जेतली। ਹੁਣ ਤੁਸੀਂ ਇਹਨਾਂ ਨੇ ਤਾਂ ਇੱਥੇ ਤੱਕ ਪਹੁੰਚਾ ਦਿੱਤਾ, ਹੁਣ ਕਿਉਂ ਨਾ ਜੱਜ ਕਹਿਣ ਸੁਪਰੀਮ ਕੋਰਟ ਦੇ। ਸੋ ਜਦੋਂ ਨਹੀਂ ਵੀ ਲਿਖਦੇ ਸੀ ਜੱਜ ਕਿ ਮਨੂ ਸਮ੍ਰਿਤੀ ਕੀ ਕਹਿੰਦੀ ਹੈ, ਉਹਨਾਂ ਜਿਹੜੀ ਸਪਿਰਿਟ ਸੀ ਕਨਸਟੀਟਿਊਸ਼ਨ ਦੀ ਉਹ ਮਨੂ ਸਮ੍ਰਿਤੀ ਡਿਫਾਈਨ ਕਰਦੀ ਸੀ। ਪਰ ਹੁਣ ਤਾਂ ਸਪਸ਼ਟਤਾ ਦੇ ਨਾਲ ਜੇ ਜਸਟਿਸ ਦੁਬੇ ਕਹਿੰਦਾ ਕਿ ਭਾਈ ਮਨੂ ਸਮ੍ਰਿਤੀ ਕਹਿੰਦੀ ਹੈ ਕਿ ਵੀ ਜੇ ਪਾਪੀ ਨੂੰ ਸਜ਼ਾ ਨਾ ਮਿਲੇ ਤੇ ਪਾਪ ਰਾਜੇ ਨੂੰ ਲੱਗੇਗਾ, ਵੀ ਅਸੀਂ ਤਾਂ ਪਾਪ ਨਹੀਂ ਲੈਣਾ ਜੀ। ਸੋ ਹੁਣ ਇਹਨਾਂ ਦੀ ਜ਼ਬਾਨ 'ਚ ਹਿੰਦੂਤਵਾਦ ਦੀ ਵਿਚਾਰਧਾਰਾ 'ਚ ਯਕੀਨ ਰੱਖਣ ਵਾਲਿਆਂ ਤੋਂ ਬਿਨਾਂ ਸਾਰੇ ਹੀ ਪਾਪੀ ਨੇ। ਮੁਸਲਮਾਨਾਂ ਲਈ ਤਾਂ ਪਹਿਲਾਂ ਹੀ ਅੰਗਰੇਜ਼ ਸ਼ਬਦ ਘੜਿਆ ਹੋਇਆ ਸੀ ਇਹਨਾਂ ਨੇ 1000 ਸਾਲ ਤੋਂ ਜ਼ਿਆਦਾ ਟਾਈਮ ਤੋਂ। ਸਿੱਖਾਂ ਦੇ ਲਈ ਜਿਹੜਾ ਉਹ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਇਹ ਸਾਰੇ ਸ਼ਬਦ ਸਾਨੂੰ ਹੀ ਦਿੱਤੇ ਨੇ ਇਹਨਾਂ ਨੇ ਜੀ। ਸੋ ਇਹ ਕਿਉਂਕਿ ਅਲਗਾਵਵਾਦੀ, ਉਗਰਵਾਦੀ ਹੋਣ ਜਾਂ ਮਲੇਚ ਹੋਣ ਜਾਂ ਈਸਾਈਆਂ ਨੂੰ ਵੀ ਉਸੇ ਕੈਟਾਗਰੀ 'ਚ ਹੀ ਰੱਖਦੇ ਨੇ, ਉਹਨਾਂ ਨੂੰ ਤਾਂ
ਸਮਝਦੇ ਨੇ ਕਿ ਵੀ ਇਹਨਾਂ ਦਾ ਕੀ ਹੈ, ਤਾਂ ਜਦੋਂ ਮਰਜ਼ੀ ਇਹਨਾਂ ਨੂੰ ਦਬੋਚ ਲਓ। ਹੁਣ ਇਹ ਸਾਰੇ ਕਿਉਂਕਿ ਇਹਨਾਂ ਦੀ ਜਿਹੜੀ ਇੰਟਰਪ੍ਰੀਟੇਸ਼ਨ ਹੈ ਉਹਦੇ ਮੁਤਾਬਕ ਭਾਰਤ ਮਾਤਾ ਜਿਹੜੀ ਇੱਕ ਜਿਓਗ੍ਰਾਫੀਕਲ ਐਂਟੀਟੀ ਬਣਾ ਦਿੱਤੀ ਹੈ, ਔਰ ਵੰਦੇ ਮਾਤਰਮ ਜਿਸ ਨੂੰ ਕੀਤਾ ਕਰਦੇ ਨੇ ਵੀ ਉਸ ਦੇ ਖਿਲਾਫ ਨੇ, ਜਾਂ ਉਸ ਨੂੰ ਤੋੜਨਾ ਚਾਹੁੰਦੇ ਨੇ, ਜਾਂ ਉਸ ਦੇ ਉੱਤੇ ਭਾਰ ਨੇ। ਤਿੰਨੋਂ ਹੀ ਚੀਜ਼ਾਂ ਹੁੰਦੀਆਂ ਜੀ, ਧਰਤੀ ਤੇ ਭਾਰ ਹੈ ਜੀ। ਤੇ ਫਿਰ ਇਹਨਾਂ ਨੇ ਪਰਉਪਕਾਰ ਹੀ ਕਹਿਣਾ ਕਿ ਜੇ ਇਹਨਾਂ ਨੂੰ ਅਸੀਂ ਮਾਰ ਦਿੱਤਾ, ਅਸੀਂ ਤਾਂ ਭਾਰਤ ਮਾਤਾ ਦੇ ਤੋਂ ਭਾਰ ਚੱਕਿਆ, ਜਾਂ ਅਸੀਂ ਜੇ ਰਾਖਸ਼ਾਂ ਦਾ ਖੂਨ ਸਾਡੀਆਂ ਦੇਵੀਆਂ ਪੀਂਦੀਆਂ ਰਹੀਆਂ, ਉਹ ਇਹ ਵੈਜੀਟੇਰੀਅਨ ਬਣੇ ਹੁੰਦੇ ਨੇ ਤਾਂ ਖੂਨ ਤਾਂ ਉਹਨਾਂ ਨੇ ਐ ਗਟਾਗਟ ਪੀਤਾ, ਉਹਨਾਂ ਦੇ ਜਿਹੜੇ ਖੱਪਰ ਫੜੇ ਹੁੰਦੇ ਨੇ ਉਹ ਵੀ ਖੂਨ ਨਾਲ ਭਰੇ ਹੁੰਦੇ ਨੇ ਜੀ। ਤੇ ਫਿਰ ਖੂਨ ਡੋਲਣਾ, ਖੂਨ ਵਗਾਉਣਾ, ਫਾਂਸੀ ਦੇਣਾ, ਗਲਾਂ 'ਚ ਟਾਇਰ ਪਾ ਕੇ ਸਾੜਨਾ, ਹੋਰ ਜਿਹੜੇ ਤਰੀਕੇ ਨੇ ਉਹ ਤਾਂ ਉਹਨਾਂ ਦੇ ਮਨੂ ਸਮ੍ਰਿਤੀ ਨਹੀਂ ਇਸ ਕਿਸਮ ਦੇ ਜਿਹੜੇ ਨੇ ਉਹ ਸਜ਼ਾਵਾਂ ਵੀ ਡਿਫਾਈਨ ਕੀਤੀਆਂ ਹੋਈਆਂ। ਫਿਰ ਉਹਨਾਂ ਨੇ ਕੋਟ ਕੀਤਾ ਕਿ ਵੀ ਇਹ ਗੱਲ ਬਿਲਕੁਲ ਠੀਕ ਹੈ। ਅਫਸਰ ਗੁਰੂ ਦੇ ਮਾਮਲੇ 'ਚ ਜਿਹੜੀ ਜਜਮੈਂਟ ਸੀ ਉਹਦੇ 'ਚ ਲਿਖਿਆ ਹੋਇਆ ਸੀ ਕਿ ਵੀ ਕਈ ਵਾਰ ਸਾਨੂੰ ਲੋਕ ਭਾਵਨਾ ਨੂੰ ਮੁੱਖ ਰੱਖਦਿਆਂ ਵੀ ਫੈਸਲੇ ਦੇਣੇ ਪੈਂਦੇ ਨੇ, ਔਰ ਲੋਕਾਂ ਨੂੰ ਇਹ ਮੈਸੇਜ ਆਉਣਾ ਚਾਹੀਦਾ ਹੈ ਕਿ ਅੱਤਵਾਦ ਇਹ ਜਿਹੜਾ ਹੈ ਇਹ ਟੋਲਰੇਬਲ ਨਹੀਂ ਜੀ। ਸੋ ਅਫਜ਼ਲ ਗੁਰੂ ਨੂੰ ਫਾਂਸੀ ਇਸ ਲਈ ਦੇ ਦਿੱਤੀ ਕਿ ਬਹੁ ਗਿਣਤੀ ਲੋਕ ਖੁਸ਼ ਹੋਣ। ਔਰ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਬੀਜੇਪੀ ਔਰ ਕਾਂਗਰਸ ਹਿੰਦੂਤਵਾਦੀਆਂ ਇਹ ਤੇ 20 ਟੀਮਾਂ ਨੇ, ਹੁਣ ਅਫਜ਼ਲ ਗੁਰੂ ਨੂੰ ਔਰ ਅਜਮਲ ਕਸਾਬ ਨੂੰ ਦੋਨਾਂ ਨੂੰ ਫਾਂਸੀ ਮਨਮੋਹਨ ਸਿੰਘ ਸਰਕਾਰ ਵੇਲੇ ਦਿੱਤੀ ਗਈ, ਉਹ ਵੀ ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਸੀ। ਅਫਜ਼ਲ ਗੁਰੂ ਨੂੰ ਜੱਜ ਨੇ ਕਿਹਾ ਕਿ ਜੀ ਇਹ ਤਾਂ ਜਿਹੜਾ ਬਹੁ ਗਿਣਤੀ ਦੀ ਭਾਵਨਾ ਹੈ। ਤੇ ਹੁਣ ਮੋਦੀ ਉਹਨੇ 1 ਸਾਲ ਪੂਰਾ ਕਰ ਲਿਆ ਤੇ ਉਹ ਹਿੰਦੂਤਵੀਆਂ ਨੂੰ ਦੱਸਣਾ ਚਾਹੁੰਦਾ ਕਿ ਦੇਖ ਲਓ ਜੀ ਅਸੀਂ ਕਿੰਨੇ ਸਖਤ ਹੈ, ਔਰ ਉਹ ਕਹਿ ਰਿਹਾ ਜੀ ਕਿ ਮਨੂ ਸਮ੍ਰਿਤੀ ਨੂੰ ਕੋਟ ਕਰ ਰਿਹਾ ਜੱਜ ਜੀ। ਔਰ ਫਿਰ ਇਹਨਾਂ ਨੇ ਰਣਵੀਰ ਸੈਨਾ ਮੁਖੀ ਨੂੰ ਜਦੋਂ ਬਰੀ ਕੀਤਾ, ਉਹਨੇ 40 ਤੋਂ ਜ਼ਿਆਦਾ ਦਰਦ ਮਾਰੇ ਸੀ, ਤਾਂ ਉਦੋਂ ਉਹਨਾਂ ਨੇ ਕਿਹਾ ਜੀ ਕਿ ਉਹਦਾ ਮਕਸਦ ਇਹ ਨਹੀਂ ਸੀ, ਉਹ ਤਾਂ ਸਬਕ ਸਿਖਾਉਣਾ ਸੀ, ਕੋਈ ਮਰਡਰ ਕਰਨਾ ਨਹੀਂ ਸੀ ਜੀ। ਔਰ ਸੁਪਰੀਮ ਕੋਰਟ ਅੱਧੀ ਰਾਤ ਨੂੰ ਖੁੱਲੀ ਔਰ ਕੀਤਾ, ਉਹ ਬਿਲਕੁਲ ਠੀਕ ਹੈ ਵੀ ਜਿਹੜੇ ਉਹਨਾਂ ਨੇ ਜੇ 14 ਦਿਨ ਦੇ ਦਿੰਦੇ 15 ਅਗਸਤ ਦੇ ਨੇੜੇ ਤੱਕ ਪਹੁੰਚ ਜਾਣਾ ਸੀ, ਚਰਚਾ ਵੀ ਡਿਫਰੈਂਟ ਹੋਣੀ ਸੀ, ਔਰ ਇਹਦਾ ਜਿਹੜਾ ਮਜ਼ਾ ਉਹ ਕਿਰਕਰਾ ਹੋਣਾ ਸੀ ਜਿਹੜਾ ਉਹਨੇ ਦੇਸ਼ ਦੇ ਨਾਂ ਜਿਹੜਾ ਉਹ ਆਪਣਾ ਕਰਨਾ। ਸੋ ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਪ੍ਰੀਤ ਜੋੜਾ ਜੀ ਦਾ ਕਿ ਬੜੇ ਐਨਾਲਿਟੀਕਲ ਮਾਈਂਡ ਦੇ ਨਾਲ ਉਹਨਾਂ ਨੇ ਇਸ ਸਾਰੇ ਨੂੰ ਲਿਖਿਆ। ਜੀ ਡਾਕਟਰ ਸਾਹਿਬ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ